ਜਮਹੂਰੀਅਤ ਵਾਸਤੇ ਕਾਨੂੰਨ ਦੀ ਹੁਕਮਰਾਨੀ ਲਾਜ਼ਮੀ ਹੈ ਤੇ ਕਾਨੂੰਨ ਦੀ ਹੁਕਮਰਾਨੀ ਵਾਸਤੇ ਜਮਹੂਰੀਅਤ ਵੀ ਹੋਣੀ ਚਾਹੀਦੀ ਹੈ। ਪਾਕ ਫੌਜ ਤੋਂ ਬਾਅਦ ਇੱਕ ਅਦਾਰਾ ਜਿਹੜਾ ਮੁਲਕ ਦੇ ਵਿੱਚ ਬਚਿਆ ਸੀ ਅਦਲੀਆ ਦਾ, ਉਸ ਨੂੰ ਵੀ ਬਦਨਾਮ ਕਰਨ ਵਾਸਤੇ ਜਿਹੜਾ ਹੁਕਮਰਾਨ ਜਮਾਤ ਦੀ ਤਰਫੋਂ ਜਿਹੜਾ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਨੇ ਤੇ ਇਲੈਕਸ਼ਨ ਮੁਲਤਵੀ ਕਰਾਉਣ ਵਾਸਤੇ ਰਾਤ ਦੇ ਅੰਧੇਰੇ ਦੇ ਵਿੱਚ ਚੀਫ ਜਸਟਿਸ ਦੇ ਸੋ ਮੋਟੋ ਐਕਸ਼ਨ ਲੈਣ ਦੇ ਇਖਤਿਆਰ ਦੇ ਪਰ ਕੱਟਣ ਦਾ ਪ੍ਰੋਗਰਾਮ ਬਣਾ ਲਿਆ ਗਿਆ ਹੈ। ਕੌਮੀ ਅਸੈਂਬਲੀ ਦੇ ਵਿੱਚ ਬਿੱਲ ਪੇਸ਼ ਕੀਤਾ ਗਿਆ ਤੇ ਫੌਰੀ ਮਨਜ਼ੂਰ ਕਰਾਉਣ ਦੀ ਨਾਕਾਮੀ ਤੋਂ ਬਾਅਦ ਜਿਹੜਾ ਉਹ ਬਿੱਲ ਕਾਇਮਾ ਕਮੇਟੀਆਂ ਨੂੰ ਅਰਸਾਲ ਕਰ ਦਿੱਤਾ ਗਿਆ ਹੈ ਤੇ ਉਸ ਦੇ ਨਾਲ ਵਜ਼ੀਰ ਆਜ਼ਮ ਸ਼ਹਬਾਜ਼ ਸ਼ਰੀਫ ਨੇ ਅੱਜ ਕੌਮੀ ਅਸੈਂਬਲੀ ਦੇ ਵਿੱਚ ਇਮਰਾਨ ਖਾਨ ਕੋਲੋਂ ਮਾਫੀ ਮੰਗਣ ਦਾ ਮੁਤਾਲਬਾ ਕੀਤਾ ਹੈ ਤੇ ਹਜ਼ੂਰ ਵਾਲਾ ਮਾਫੀ ਜਿਹੜੀ ਹੈ ਇਮਰਾਨ ਖਾਨ ਨੂੰ ਮੰਗਣੀ ਚਾਹੀਦੀ ਹੈ। ਕੌਮੀ ਅਸੈਂਬਲੀ ਦੇ ਵਿੱਚ ਵਜ਼ੀਰ ਆਜ਼ਮ ਸ਼ਹਬਾਜ਼ ਸ਼ਰੀਫ ਨੇ ਕੌਮ ਨੂੰ ਧੋਖਾ ਦੇਣ ਦੇ ਉੱਤੇ ਸਾਬਕ ਵਜ਼ੀਰ ਆਜ਼ਮ ਇਮਰਾਨ ਖਾਨ ਨੂੰ ਮਾਫੀ ਮੰਗਣ ਦਾ ਮੁਤਾਲਬਾ ਕੀਤਾ ਹੈ। ਹਜ਼ੂਰ ਵਾਲਾ ਕੌਮ ਨੂੰ ਧੋਖਾ ਤੁਸੀਂ ਦੇ ਰਹੇ ਹੋ ਜਾਂ ਇਮਰਾਨ ਖਾਨ। ਯੂਕਰੇਨ ਦੀ ਖਰਾਬ ਕੀੜਿਆਂ ਵਾਲੀ ਗੰਦਮ ਮੁਲਕ ਦੇ ਵਿੱਚ ਇਮਰਾਨ ਖਾਨ ਲੈ ਕੇ ਆਇਆ ਜਾਂ ਤੁਸੀਂ ਲੈ ਕੇ ਆਏ ਹੋ। ਪੂਰੀ ਦੁਨੀਆ ਦੇ ਵਿੱਚ ਜਦੋਂ ਕਰੋਨਾ ਦੀ ਵਜ੍ਹਾ ਤੋਂ ਮੁਲਕ ਬੰਦ ਸੀ ਉਸ ਵੇਲੇ ਇਮਰਾਨ ਖਾਨ ਘਰ ਘਰ ਲੋਕਾਂ ਨੂੰ ਬਾਇੱਜ਼ਤ ਤਰੀਕੇ ਦੇ ਨਾਲ ਇਮਦਾਦ ਦੇ ਰਿਹਾ ਸੀ ਤੇ ਉਸ ਦੇ ਨਾਲ ਨਾਲ ਅਸੀਂ ਇਸ ਵਲੌਗ ਦੇ ਵਿੱਚ ਜ਼ਿਕਰ ਕਰਾਂਗੇ ਅੱਜ ਦੀ ਜਿਹੜਾ ਕੌਮੀ ਅਸੈਂਬਲੀ ਦੀ ਕਾਰਵਾਈ ਤੇ ਸੁਪਰੀਮ ਕੋਰਟ ਦੇ ਵਿੱਚ ਹੋਣ ਵਾਲੇ ਕੇਸ ਦੀ ਹੈਰਿੰਗ ਦੇ ਉੱਤੇ ਤੇ ਇਸ ਦੇ ਨਾਲ ਇਸ ਵਲੌਗ ਦੇ ਵਿੱਚ ਸਾਡੇ ਮਹਿਮਾਨ ਮੌਜੂਦ ਹੋਣਗੇ ਸੱਚ ਟੀਵੀ ਤੋਂ ਵਬਸਤਾ ਰਿਪੋਰਟਰ ਸਜਾਦ ਕਾਜ਼ਮੀ ਸਾਹਿਬ ਤੇ ਅਸੀਂ ਉਹਨਾਂ ਦੇ ਨਾਲ ਇਹ ਗੱਲਾਂ ਸਾਂਝੀਆਂ ਕਰਾਂਗੇ ਤੇ ਉਹਨਾਂ ਦਾ ਤਜਜ਼ੀਆ ਲਵਾਂਗੇ। ਜੀ अस्सलाम वालेकुम सजाद काज़मी साहब। वालेकुम सलाम भाईजान। सजाद साहब ਇਹ ਦੱਸੋ ਕਿ ਜਿਹੜਾ ਅੱਜ ਇੱਕ ਤੇ ਦਿਨ ਭਰ ਜਿਹੜਾ ਮੁxtਲਿਫ ਹੈਪਨਿੰਗ ਹੁੰਦੀਆਂ ਰਹੀਆਂ ਨੇ, ਖਾਸ ਤੌਰ ਤੇ ਸੁਪਰੀਮ ਕੋਰਟ ਦੇ ਵਿੱਚ ਇਲੈਕਸ਼ਨ ਦੇ ਹਵਾਲੇ ਦੇ ਨਾਲ ਸਮਾਜ ਸੀ ਤੇ ਉਸ ਦੇ ਨਾਲ ਨਾਲ ਕੌਮੀ ਅਸੈਂਬਲੀ ਦਾ ਵੀ ਅੱਜ ਅਜਲਾਸ ਸੀ ਤੇ ਸੁਪਰੀਮ ਕੋਰਟ ਨੇ ਜਿਹੜਾ ਅੱਜ ਦੇ ਕੇਸ ਦੇ ਉੱਤੇ ਜਿਹੜਾ ਕਾਫੀ ਰਿਮਾਰਕਸ ਦਿੱਤੇ ਨੇ ਚੀਫ ਜਸਟਿਸ ਸਾਹਿਬ ਨੇ ਤੇ ਉਹਨਾਂ ਨੇ ਆਪਣਾ ਕਿਹਾ ਕਿ ਜਿਹੜਾ ਤੁਸੀਂ ਇਹ ਇਲੈਕਸ਼ਨ ਦੇ ਜੰਗ ਦੀ ਸੂਰਤ ਦੇ ਵਿੱਚ ਵੀ ਜਿਹੜਾ ਹੁੰਦੇ ਰਹੇ ਨੇ ਤੇ ਤੁਸੀਂ ਇਲੈਕਸ਼ਨ ਕਰਾਉਣ ਤੋਂ ਕਿਉਂ ਆਪਣਾ ਕੰਨੀ ਕਤਰਾ ਰਹੇ ਹੋ? ਬਿਲਕੁਲ ਇੰਝ ਹੀ ਹੈ। ਵੇਖੋ ਜਿਹੜੇ ਤਫਜ਼ਾਤ ਪੇਸ਼ ਕੀਤੇ ਸਨ ਇਲੈਕਸ਼ਨ ਕਮਿਸ਼ਨ ਨੇ, ਜਿਹੜੇ ਤਿੰਨ ਮੇਨ ਤਫਜ਼ਾਤ ਸਨ, ਇੱਕ ਸਨ ਫੰਡਸ ਦੇ ਤੇ ਦੂਜਾ ਸਨ ਦਾਖਲਾ ਦੇ ਤੇ ਤੀਜੇ ਸਨ ਫੌਜ ਦੇ ਬਾਰੇ ਨਾਲ ਕਿ ਸਾਨੂੰ ਚੀਜ਼ਾਂ ਮਿਲ ਨਹੀਂ ਰਹੀਆਂ, ਇਸ ਵਾਸਤੇ ਅਸੀਂ ਇਲੈਕਸ਼ਨ ਨਹੀਂ ਕਰਾ ਪਾ ਰਹੇ। ਤੇ ਉਹਦੇ ਵਿੱਚ ਸਾਰੇ ਤਨਾਜ਼ਰ 'ਚੋਂ ਜਵਾਬ ਜਿਹੜੇ ਜਮ੍ਹਾਂ ਕਰਾਏ ਗਏ ਸਨ ਇਲੈਕਸ਼ਨ ਕਮਿਸ਼ਨ ਤਰਫੋਂ ਜਵਾਬੀ ਜਿਹੜੇ ਤਹਿਰੀਰੀ ਆਣੇ ਨੇ ਅਜੇ ਤੱਕ, ਕਿਉਂਕਿ ਉਹਦੇ ਵਾਸਤੇ ਟਾਈਮ ਦਿੱਤਾ ਗਿਆ ਹੈ, ਲੇਕਿਨ ਜ਼ਬਾਨੀ ਤੌਰ 'ਤੇ ਜਿਹੜੇ ਜਵਾਬ ਦਿੱਤੇ ਗਏ ਸਨ ਉਹਨੂੰ ਸਾਰਿਆਂ ਨੂੰ ਰਿਜੈਕਟ ਜਿਹੜਾ ਬਜ਼ਾਹਿਰ ਕਰ ਦਿੱਤਾ ਗਿਆ ਹੈ ਸੁਪਰੀਮ ਕੋਰਟ ਵਿੱਚ। ਸੁਪਰੀਮ ਕੋਰਟ ਇਹ ਕਿਹਾ ਕਿ ਜੰਗ ਦੀ ਸੂਰਤ-ਹਾਲ ਵਿੱਚ ਵੀ ਜਿਹੜਾ ਹੁੰਦਾ ਹੈ ਇਲੈਕਸ਼ਨ ਹੁੰਦੇ ਨੇ। ਉਹਨਾਂ ਨੇ ਮਿਸਾਲ ਦਿੱਤੀ ਕਿ ਤੁਰਕੀ ਦੇ ਅਰਥਕੁਇਕ ਦੇ ਇਲਾਕਿਆਂ ਦੀ, ਕਿ ਤੁਰਕੀ ਵਿੱਚ ਅਰਥਕੁਇਕ ਆਇਆ ਹੈ, ਇਤਨੀ ਬੜੇ ਪੈਮਾਨੇ ਤੋਂ ਉਹਨਾਂ ਦਾ ਨੁਕਸਾਨ ਹੋਇਆ ਹੈ। ਮੁਆਸ਼ੀ ਤੌਰ 'ਤੇ ਉਹ ਪਹਿਲੇ ਖਰਾਬ ਸਨ ਕਿਉਂਕਿ ਕਰੋਨਾ ਦੀ ਵਜ੍ਹਾ ਤੋਂ। ਉਸ ਤੋਂ ਬਾਅਦ ਵੀ ਉਹਨਾਂ ਇਹ ਨਹੀਂ ਕਿਹਾ ਕਿ ਅਸੀਂ ਪਿੱਛੇ ਹਟਦੇ ਹਾਂ ਇੰਤਖਾਬਾਤ, ਉਹਨਾਂ ਇੰਤਖਾਬਾਤ ਵਾਸਤੇ ਹਾਮੀ ਭਰੀ ਹੈ ਤੇ ਇੰਤਖਾਬਾਤ ਹੋਣ ਜਾ ਰਹੇ ਨੇ, ਤਾਂ ਤੁਸੀਂ ਕਿਵੇਂ ਕਰ ਰਹੇ ਹੋ? ਉਹਦੇ ਵਿੱਚ ਜਸਟਿਸ ਜਮਾਲ ਮੰਦੋਖੇਲ ਨੇ, ਉਹਨਾਂ ਦੇ ਬੜਾ ਪਿਆਰੇ ਰਿਮਾਰਕਸ ਸਨ। ਉਹ ਕਹਿੰਦੇ ਨੇ ਕਿ ਵੇਖੋ ਤੁਸੀਂ ਐਮਰਜੈਂਸੀ ਸੂਰਤ ਹਾਲ ਤੋਂ ਬਾਅਦ ਹੀ ਇੰਤਖਾਬਾਤ ਜਿਹੜੇ ਨਾ ਮੁਲਤਵੀ ਕਰ ਸਕਦੇ ਹੋ, ਤਾਂ ਕਿਆ ਹੁਣ ਐਮਰਜੈਂਸੀ ਸੂਰਤ ਹਾਲ ਹੈ? ਉਸ ਤੋਂ ਫੌਰੀ ਬਾਅਦ ਬੜਾ ਦਿਲਚਸਪ ਮੁਕਾਲਮਾ ਹੋਇਆ ਬੈਰਿਸਟਰ ਅਲੀ ਜ਼ਫਰ ਤਰਫੋਂ, ਉਹਨਾਂ ਕਿਹਾ ਐਬਸੋਲੂਟਲੀ ਨਾਟ, ਜਿਹਦੇ ਤੇ ਸਾਰੇ ਕਹਿ ਕੇ ਲੱਗੇ ਤੇ ਜਿਹੜੇ ਚੀਫ ਜਸਟਿਸ ਸਾਹਿਬ ਸਨ ਉਮਰਤਾ ਬੰਦਿਆਲ, ਉਹਨਾਂ ਤਰਫ ਕਿਹਾ ਗਿਆ। ਤੁਸੀਂ ਇਹ ਕਿਨੂੰ ਹੋਰ ਵੀ ਕਿਹਾ ਸੀ ਤੇ ਲੋਬੇ ਲਬਾਬ ਇਹ ਸੀ ਸਾਰਾ ਦਾ ਸਾਰਾ ਕਿ ਵੇਖੋ ਅਗਰ ਤੁਹਾਡੇ ਕੋਲ ਫੰਡ ਨਹੀਂ ਤੇ ਤੁਸੀਂ 20 ਅਰਬ ਦੇ ਫੰਡ ਤੁਹਾਨੂੰ ਚਾਹੀਦੇ ਦੋ ਸਕੂਮਾਂ ਵਾਸਤੇ ਤੇ 10 ਅਰਬ ਦੇ ਤੁਸੀਂ ਲੈਪਟਾਪ ਸਕੀਮਾਂ ਚਲਾ ਰਹੇ ਹੋ। ਉਸ ਤੋਂ ਬਾਅਦ ਇੱਕ ਲੁਕਮਾ ਦਿੱਤਾ ਫਵਾਦ ਚੌਧਰੀ ਉੱਥੇ ਮੌਜੂਦ ਸਨ, ਉਹਨਾਂ ਕਿਹਾ ਕਿ ਇਹ ਤੇ ਆਪਣੇ ਮੈਂਬਰਾਂ ਨੂੰ ਅਰਕਾਨ ਪਾਰਲੀਮੈਂਟ ਨੂੰ ਜਿਹੜੀ ਹੈ ਡਿਵੈਲਪਮੈਂਟ ਨਾਂ ਦੇ ਤੇ ਸਕੀਮਾਂ ਦੇ ਰਹੇ ਨੇ, ਫੰਡ ਦੇ ਰਹੇ ਨੇ। ਉਸ ਤੋਂ ਬਾਅਦ ਜਸਟਿਸ ਮੁਨੀਬ ਕਿਹਾ ਕਿ ਇਹ ਤੇ ਖਿਲਾਫ ਕਾਨੂੰਨ ਹੋ ਰਿਹਾ ਹੈ, ਹੁਣ IMF ਦੀ ਸ਼ਰਾਇਤ ਪਾਮਾਲ ਨਹੀਂ ਹੋ ਰਹੀਆਂ ਇਸ ਤਨਾਜ਼ਰ 'ਚੋਂ, ਤੇ ਤੁਸੀਂ 20 ਅਰਬ ਦੇ ਵਾਸਤੇ ਥੋੜਾ ਆਈਨੀ ਜ਼ਿੰਮੇਦਾਰੀ ਇਲੈਕਸ਼ਨ ਕਰਾਉਣਾ। तो उस तरह सजाद साहब अपना साढ़े एक मोहतरम चीफ अपना जज ने उन्होंने भी एक रिमार्क्स दिते सी कि 20 अरब अगर तुहाडे कोल नहीं है तो ਅਸੀਂ ਜਿਹੜਾ ਆਪਣੀ ਤਨਖਾਹਾਂ ਤੇ ਵੀ ਜਿਹੜਾ ਕੱਟ ਲਗਵਾਉਣ ਵਾਸਤੇ ਤਿਆਰ ਹਾਂ। ਬਿਲਕੁਲ ਇੰਝ ਹੀ ਹੋਇਆ ਕਿ ਉਹਨਾਂ ਇਹ ਕਿਹਾ ਜਸਟਿਸ ਜਮਾਲ ਜਿਹੜੇ ਹਨ ਉਹਨਾਂ ਕਿਹਾ ਸੀ ਕਿ ਅਗਰ ਤੁਹਾਡੇ ਕੋਲ ਪੈਸੇ ਪੂਰੇ ਨਹੀਂ ਹੁੰਦੇ ਸਾਨੂੰ ਦੱਸੋ, ਅਸੀਂ ਮੈਨੇਜ ਕਰਦੇ ਹਾਂ, ਕਿਉਂਕਿ ਇਹ ਆਈਨੀ ਜ਼ਿੰਮੇਦਾਰੀ ਹੈ। ਸਜਾਦ ਸਾਹਿਬ ਆਪਣਾ ਸਾਡੇ ਨਾਜ਼ਰੀਨ ਨੂੰ ਇਹ ਵੀ ਦੱਸੋ ਕਿ ਜਿਹੜਾ ਅੱਜ ਜਿਹੜਾ ਆਪਣਾ ਸੁਪਰੀਮ ਕੋਰਟ ਦੇ ਜਿਹੜਾ ਚੀਫ ਜਸਟਿਸ ਸਾਹਿਬ ਨੇ ਉਹਨਾਂ ਦਾ ਸੋ ਮੋਟੋ ਇਖਤਿਆਰ ਕਰਨ ਵਾਸਤੇ ਕਿ ਹਕੂਮਤ ਜਿਹੜੀ ਹੈ ਉਹ ਇਤਨੀ ਉਤਾਵਲੀ ਹੋਈ ਹੈ ਕਿ ਰਾਤੋਂ ਰਾਤ ਹੀ ਜਿਹੜਾ ਕੌਮੀ ਅਸੈਂਬਲੀ ਦੇ ਵਿੱਚ ਜਿਹੜਾ ਇੱਕ ਕਰਾਰਦਾਦ ਪੇਸ਼ ਕੀਤੀ ਗਈ ਹੈ ਤੇ ਬਿੱਲ ਮਨਜ਼ੂਰ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਕਿਉਂਕਿ ਸੁਪਰੀਮ ਕੋਰਟ ਤੇ ਅਦਲੀਆ ਇਹ ਵਾਹਿਦ ਅਦਾਰਾ ਸੀ ਪਾਕ ਫੌਜ ਤੋਂ ਬਾਅਦ ਕਿ ਹੁਕਮਰਾਨਾਂ ਨੇ ਜਿਹੜਾ
ਉਹਨੂੰ ਵੀ ਜਿਹੜਾ ਮੁਤਨਾਜ਼ਾ ਬਣਾਉਣ ਦਾ ਜਿਹੜਾ ਪਲਾਨ ਬਣਾ ਲਿਆ ਹੈ। ਤੇ ਕੀ ਤੁਸੀਂ ਸਮਝਦੇ ਹੋ ਕਿ ਇਹ ਸਾਰਾ ਉਸੇ ਤਨਾਜ਼ਰ ਦੇ ਵਿੱਚ ਕੀਤਾ ਜਾ ਰਿਹਾ ਹੈ ਕਿ ਜਿਹੜਾ ਮਰੀਮ ਨਵਾਜ਼ ਆਪਣੇ ਬਿਆਨਾਤ ਦੇ ਵਿੱਚ ਇੱਕ ਜਿਹੜਾ ਕਹਿ ਰਹੀ ਹੈ ਕਿ ਲੈਵਲ ਪਲੇਇੰਗ ਫੀਲਡ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ? ਸਰ ਵੇਖੋ ਇਹ ਥੋੜੀ ਗੱਲ ਦੋ ਵੀ ਠੀਕ ਨੇ ਕਿ ਬੜਾ ਜਲਦਬਾਜ਼ੀ 'ਚ ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈ। ਡਰਾਫਟ ਆਇਆ ਕਿੱਥੋਂ, ਕਿਹਨੇ ਬਣਾਇਆ? ਮੈਂ ਕਾਨੂੰਨ ਦੇ ਜ਼ਰਾਏ ਨਾਲ ਕਨਫਰਮ ਕੀਤਾ ਸੀ, ਕਾਨੂੰਨ ਦੇ ਜ਼ਰਾਏ ਕਹਿੰਦੇ ਨੇ ਅਸੀਂ ਬਣਾਇਆ ਹੀ ਨਹੀਂ ਡਰਾਫਟ। ਇਹ ਡਰਾਫਟ ਕਿੱਥੋਂ ਆਇਆ ਹੈ, ਕਿਵੇਂ ਬਣਿਆ ਹੈ ਤੇ ਕਿਵੇਂ ਪਾਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ? ਇੱਕੋ ਦਿਨ 'ਚ ਕਿਵੇਂ ਪਾਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ? ਬੜੇ ਸਵਾਲਾਤ ਉੱਠ ਗਏ ਨੇ। ਵੇਖੋ ਵਫਾਕੀ ਕਾਬੀਨਾ ਦਾ ਇਜਲਾਸ ਹੋਇਆ, ਵਫਾਕੀ ਕਾਬੀਨੇ ਦੇ ਇਜਲਾਸ ਤੋਂ ਕਬਲ ਇਹਨਾਂ ਉਹਦੇ ਵਿੱਚ ਰੱਖਣਾ ਸੀ ਬਿੱਲ, ਡਰਾਫਟ ਰੱਖਣਾ ਸੀ, ਤੇ ਡਰਾਫਟ ਇਤਨਾ ਛੁਪਾ ਕੇ ਰੱਖਿਆ ਗਿਆ ਕਿ ਕਿਸੇ ਬੰਦੇ ਨੂੰ ਪਤਾ ਹੀ ਨਹੀਂ ਚੱਲਣ ਦਿੱਤਾ। ਤੇ ਜੋ ਡਰਾਫਟ ਜਿਹੜੇ ਆਇਆ ਹੈ ਤੇ ਉਸ ਤੋਂ ਬਾਅਦ ਡਿਸਕਸ਼ਨ ਵਾਸਤੇ ਜਿਹੜੇ ਮਿਨਿਸਟਰ ਬੁਲਾਏ ਗਏ ਸਨ, ਵਫਾਕੀ ਕਾਬੀਨਾ ਨੂੰ ਬੁਲਾਇਆ ਗਿਆ ਸੀ, ਉਹਦੇ ਵਿੱਚ ਸਾਰੇ ਲੋਕਾਂ ਦਾ ਮੋਬਾਈਲ ਲੈ ਲਿਆ ਗਿਆ। ਸ਼ਾਜ਼ੀਆ ਮਰੀ ਉੱਥੇ ਗਈ, ਉਹਨਾਂ ਤੋਂ ਉਹ ਕਹਿੰਦੇ ਨੇ ਜਾ ਕੇ ਕਿ ਮੇਰਾ ਮੋਬਾਈਲ ਨਹੀਂ ਆਪਣਾ ਦੇਣਾ। ਆਹ ਇਤਜਾਜ ਜਿਹੜਾ ਸੀ ਮਤਲਬ ਕਿ ਬਾਈਕਾਟ ਕਰਕੇ ਉਹਨਾਂ ਬਾਈਕਾਟ ਕੀਤਾ, ਉਹਨਾਂ ਕਿਹਾ ਅਗਰ ਤੁਸੀਂ ਮੋਬਾਈਲ ਲੈਣਾ ਹੈ ਤੇ ਫਿਰ ਮੈਂ ਮੋਬਾਈਲ ਨਹੀਂ ਦਿੰਦੀ, ਤੁਸੀਂ ਬੇਸ਼ੱਕ ਮੇਰੀ ਗੈਰ ਹਾਜ਼ਰੀ ਲਾ ਦਿਓ। ਉੱਥੇ ਮਨਜ਼ੂਰੀ ਹੋਈ। ਉਸ ਡਰਾਫਟ ਵਿੱਚ ਇਹ ਹੈ ਕਿ ਅਗਰ ਕੋਈ ਵੀ ਸੂ ਮੋਟੋ ਲਿਆ ਜਾਂਦਾ ਹੈ ਸੁਪਰੀਮ ਕੋਰਟ ਦੀ ਤਰਫੋਂ, ਜੱਜ ਦੀ ਤਰਫੋਂ, ਸੁਪਰੀਮ ਕੋਰਟ ਚੀਫ ਜਸਟਿਸ ਦੀ ਤਰਫੋਂ, ਤਾਂ ਅਸੀਂ ਉਹਦੇ ਵਿੱਚ 30 ਦਿਨ ਦੇ ਅੰਦਰ ਅੰਦਰ ਅਪੀਲ ਕਰ ਸਕਾਂਗੇ ਕਿ ਤੁਸੀਂ ਕਿਉਂ ਲਿਆ ਹੈ। ਤੇ ਹੁਣ ਇਖਤਿਆਰਾਤ ਜਿਹੜਾ ਪਹਿਲੇ ਚੀਫ ਜਸਟਿਸ ਕੋਲ ਸੀ, ਹੁਣ ਟਾਪ ਜਿਹੜੇ 3 ਜਨਰਲ ਜਿਹੜੇ ਹਨ ਜਸਟਿਸ ਸਾਹਿਬਾਨ ਨੇ, ਜੱਜਸ ਨੇ, ਉਹ ਲੈ ਸਕਣਗੇ। ਉਸ ਤੋਂ ਬਾਅਦ ਪਹਿਲੇ ਹੁਣ ਵੇਖੋ ਆਰਟੀਕਲ 184 ਜਿਹੜਾ ਆਇਨ ਦਾ ਉਹ ਕਹਿੰਦਾ ਹੈ ਕਿ ਕਿਸੇ ਵੀ ਇਨਸਾਨੀ ਹਕੂਕੀ ਪਾਮਾਲੀ ਦੀ ਤਨਾਜ਼ਰ ਚੋਂ, ਕਿਸੇ ਵੀ ਖਿਲਾਫੀ ਕਾਨੂੰਨ ਦੀ ਤਨਾਜ਼ਰ ਚੋਂ ਜਿਹੜਾ ਹੈ ਸੁਪਰੀਮ ਕੋਰਟ ਦੇ ਚੀਫ ਜਸਟਿਸ ਜਿਹੜੇ ਹਨ ਉਹ ਸੂ ਮੋਟੋ ਲੈ ਕੇ ਆਪਣੇ ਕੋਲ ਸਮਾਤ ਵਾਸਤੇ ਮੁਕਰਰ ਕਰ ਸਕਦੇ ਨੇ। ਹੁਣ ਇਹਨਾਂ ਕੀ ਕੀਤਾ, ਆਰਟੀਕਲ 184 ਨੂੰ ਹੀ ਮੁਤਨਾਜ਼ਾ ਬਣਾਉਣ ਦੀ ਕੋਸ਼ਿਸ਼ ਕਰ ਰਹੇ, ਉਹਦੇ ਵਿੱਚ ਤਰਮੀਮ ਲੈ ਕੇ ਆ ਰਹੇ ਨੇ। ਤੇ ਬਹਰਹਾਲ ਕੋਸ਼ਿਸ਼ ਕੀਤੀ ਕਿ ਕੌਮੀ ਅਸੈਂਬਲੀ ਲੈ ਕੇ ਆਉਣ ਦੀ ਕਿ ਦਸਤੀ ਪਾਸ ਹੋ ਜਾਏ, ਲੇਕਿਨ ਬਹਰਹਾਲ ਦੇਰ ਆਏ ਦਰੁਸਤ ਆਏ। ਜਿਹੜੇ ਪਾਕਿਸਤਾਨ ਤਰੀਕੇ ਇਨਸਾਫ ਦੇ ਮੁਨਹਰਫ ਅਰਕਾਨ ਸੀ ਉਹਨਾਂ ਵੀ ਰਜਿਸਟ ਕੀਤਾ। ਉਸ ਤੋਂ ਬਾਅਦ ਜੀਡੀ ਦੀ ਜਿਹੜੀ ਰੁਕਨ ਸਨ ਔਰ ਸੈਰ ਬਾਨੋ ਸਾਹਿਬਾ ਉਹਨਾਂ ਰਜਿਸਟ ਕੀਤਾ। ਉਸ ਤੋਂ ਬਾਅਦ ਹੁਣ ਕਮੇਟੀ ਚਲਾ ਗਿਆ ਹੈ, ਕਮੇਟੀ 'ਚ ਪਾਸ ਹੋਣ ਤੋਂ ਬਾਅਦ ਹੁਣ ਬੜੀ ਕੋਸ਼ਿਸ਼ ਹੋਵੇਗੀ ਇਹਨਾਂ ਦੀ। ਤੇ ਸੈਨੇਟ ਦੇ ਵਿੱਚ ਹੁਣ ਪ੍ਰੋਗਰਾਮ ਹੈ ਆਪਣਾ ਬਿੱਲ ਲੈ ਕੇ ਜਾਣ ਦਾ ਇਹਨਾਂ ਦਾ। ਅਜੀ ਬਿਲਕੁਲ ਕੌਮੀ ਅਸੈਂਬਲੀ ਦੀ ਕੋਸ਼ਿਸ਼ ਇਹਨਾਂ ਦੀ ਹੋਏਗੀ ਕੱਲ ਕਮੇਟੀ ਤੋਂ ਪਾਸ ਹੋਣ ਤੋਂ ਬਾਅਦ ਕੌਮੀ ਅਸੈਂਬਲੀ ਤੋਂ ਮਨਜ਼ੂਰ ਕਰਾਈਏ, ਫਿਰ ਸੈਨੇਟ ਦਾ ਇਜਲਾਸ ਹੈ ਜੁਮਰਾਤ ਨੂੰ ਸੁਬਾਹ 10:30 ਵਜੇ, ਉੱਥੇ ਪਾਸ ਕਰਾਉਣ ਦੀ ਕੋਸ਼ਿਸ਼ ਕੀਤੀ ਜਾਏਗੀ। ਲੇਕਿਨ ਸਦਰ ਕੋਲ ਜਾਏਗਾ ਤਾਂ ਮਾਮਲਾ ਫਸ ਜਾਏਗਾ। ਤੇ ਤੁਸੀਂ ਕੀ ਸਮਝਦੇ ਕਿ ਕੌਮ ਨੂੰ ਧੋਖਾ ਇਮਰਾਨ ਖਾਨ ਨੇ ਦਿੱਤਾ ਜਾਂ ਮੌਜੂਦਾ ਹਕੂਮਤ ਜਿਹੜੀ ਹੈ ਧੋਖਾ ਦੇ ਰਹੀ ਹੈ? ਕਿ ਤੁਹਾਡੀ ਨਜ਼ਰ ਦੇ ਵਿੱਚੋਂ ਇਹ ਗੁਜ਼ਰਿਆ ਹੋਵੇਗਾ ਕਿ ਯੂਕਰੇਨ ਦੀ ਜਿਹੜੀ ਖਰਾਬ ਤੇ ਕੀੜਿਆਂ ਵਾਲੀ ਜਿਹੜੀ ਹੈ ਉਹ ਗੰਦਮ ਮੰਗਵਾਈ ਗਈ ਸਸਤੇ ਦਾਮੋਂ, ਤੇ ਉਸ ਤੋਂ ਬਾਅਦ ਉਸ ਦਾ ਜਿਹੜਾ ਆਟਾ ਜਿਹੜਾ ਹੁਣ ਰਮਜ਼ਾਨ ਪੈਕੇਜ ਦੀ ਸੂਰਤ ਦੇ ਵਿੱਚ ਆਵਾਮ ਨੂੰ ਖਿਲਾਇਆ ਜਾ ਰਿਹਾ ਹੈ। ਤੇ ਬਾਅਦ ਜਿਹੜੀਆਂ ਫਲੋਰ ਮਿੱਲਾਂ ਨੇ ਉਹਨਾਂ ਨੇ ਮਹਿਕਮਾ ਖੁਰਾਕ ਨੂੰ ਖਤ ਵੀ ਲਿਖੇ ਨੇ ਕਿ ਇਹ ਜਿਹੜਾ ਆਟਾ ਹੈ ਇਸ ਕਾਬਲ ਨਹੀਂ ਹੈ ਕਿ ਜਿਹੜਾ ਆਵਾਮ ਨੂੰ ਖਵਾਇਆ ਜਾਵੇ, ਤੇ ਸਾਨੂੰ ਜਿਹੜੇ ਨਾ ਅੱਛਾ ਕੁਆਲਿਟੀ ਦੀ ਜਿਹੜੀ ਹੈ ਨਾ ਉਹ ਗੰਦਮ ਫਰਾਹਮ ਕੀਤੀ ਜਾਵੇ। ਸਰ ਵੇਖੋ ਬਦਕਿਸਮਤੀ ਹੈ ਸਾਡੀ ਕਿ ਅਸੀਂ ਜ਼ਰੀ ਮੁਲਕ ਹਾਂ, ਲੇਕਿਨ ਸਾਡੇ ਕੋਲ ਗੰਦਮ ਪੂਰੀ ਨਹੀਂ ਹੁੰਦੀ ਪਈ ਤੇ ਅਸੀਂ ਗੰਦਮ ਬਾਹਰੋਂ ਲੈ ਰਹੇ ਹਾਂ, ਉਸ ਮੁਲਕੋਂ ਕੋਲ ਲੈ ਰਹੇ ਹਾਂ ਜਿਹੜਾ ਆਪ ਜੰਗ ਜ਼ਦਾ ਹੈ। ਬੜੀ ਬਦਕਿਸਮਤੀ ਹੈ। ਜਿਹੜੀ ਮਾਫੀ ਦੀ ਤੁਸੀਂ ਗੱਲ ਕੀਤੀ ਹੈ, ਵੇਖੋ ਇਹ ਹੁਕੂਮਤ ਜਿਸ ਮਸਲੇ ਵਾਸਤੇ, ਜਿਸ ਮਾਮਲੇ ਵਾਸਤੇ ਆਈ ਸੀ ਉਹ ਇਹ ਸੀ ਕਿ ਇਕਨੋਮੀ ਲੈ ਕੇ ਆਈ ਸੀ। ਇਕਨੋਮੀ ਵਾਸਤੇ ਕੋਈ ਇੱਕ ਸ਼ੈ ਇਹਨਾਂ ਦੀ ਡਿਲੀਵਰ ਨਹੀਂ ਹੋ ਪਾ ਰਹੀ। 150 ਤੋਂ ਸ਼ੁਰੂ ਹੋਇਆ ਡਾਲਰ ਤੇ ਕਿੱਥੇ ਪਹੁੰਚ ਗਿਆ। ਇਸ ਤਰ੍ਹਾਂ ਖਾਣੇ ਲਾਲੇ ਲੱਗੇ ਨੇ ਲੋਕਾਂ ਨੂੰ, ਇੱਕ ਆਟੇ ਦੇ ਵਾਸਤੇ ਅਸੂਲ ਵਾਸਤੇ ਲੋਕ ਲੈਣ ਲੱਗੇ ਨੇ, ਲੋਕ ਮਰ ਰਹੇ ਨੇ, ਆ ਕੇ ਪਿਸ ਰਹੇ ਨੇ। ਉਹਦੇ ਉੱਤੇ ਵੇਖ ਤੁਹਾਡੇ ਸਾਹਮਣੇ ਇਤਨੇ ਵਾਕਿਆਤ ਹੋ ਰਹੇ ਨੇ, ਲੋਕ ਫਿਰ ਵੀ ਪਿੱਛੇ ਨਹੀਂ ਹਟ ਰਹੇ ਕਿਉਂਕਿ ਲੋਕ ਗਰੀਬ ਨੇ, ਲੋਕਾਂ ਨੂੰ ਚਾਹੀਦਾ ਹੈ ਆਟਾ। ਜਿਹੜੀ ਆਵਾਮ ਨੂੰ ਫ੍ਰੀ ਆਟਾ ਮਿਲਣਾ ਚਾਹੀਦਾ ਸੀ ਜਾਂ ਕਮ ਅਜ਼ ਕਮ ਡਿਸਕਾਊਂਟਡ ਪ੍ਰਾਈਸ 'ਤੇ ਮਿਲਣਾ ਚਾਹੀਦਾ ਸੀ। ਰਮਜ਼ਾਨ ਵਿੱਚ ਕਮ ਅਜ਼ ਕਮ ਸਬਸਿਡਾਈਜ਼ ਹੋਣਾ ਚਾਹੀਦਾ ਸੀ। ਉਹ ਸਬਸਿਡਾਈਜ਼ ਇੰਝ ਮਿਲ ਰਿਹਾ ਕਿ ਜਾਂ ਚੋਕਰ ਉਹਨੂੰ ਮਿਲਾ ਕੇ ਆਟਾ ਬਣਾਇਆ ਜਾ ਰਿਹਾ ਤਾਂ ਕਿ ਆਵਾਮ ਅਗਰ ਨਹੀਂ ਇੰਝ ਮਰਦੀ ਤਾਂ ਇੰਝ ਮਾਰ ਜਾਏ। ਉਸ ਤੋਂ ਬਾਅਦ ਜਿਹੜਾ ਤੁਸੀਂ ਆਟਾ ਦੇ ਰਹੇ ਹੋ, ਆਟੇ ਦੀ ਕੁਆਲਿਟੀ ਨਹੀਂ ਤੇ ਥਰਡ ਕੁਆਲਿਟੀ ਤੁਸੀਂ ਦੇ ਰਹੇ ਹੋ। ਜਿਹੜੇ ਆਟੇ ਤੁਸੀਂ ਜ਼ਿਕਰ ਵੀ ਕੀਤਾ ਹੈ ਕਿ ਗੰਦਮ ਦੇ ਮਾਲਕਾਨ ਨੇ, ਗੰਦਮ ਮਿਲ ਦੇ ਮਾਲਕਾਨ ਨੂੰ ਖਤ ਲਿਖਿਆ ਹੈ। ਖਤ ਬਣਦਾ ਹੈ ਕਿ ਜ਼ਰੀ ਮੁਲਕ ਨੂੰ ਸੋਚਣਾ ਪਏਗਾ ਕਿ ਆਵਾਮ ਨੂੰ ਭੁੱਖਾ ਮਾਰਨਾ ਜੇ ਜਾਂ ਫਿਰ ਉਹਨੂੰ ਉਹਦੇ ਵਾਸਤੇ ਕੋਈ ਨਾ ਕੋਈ ਬੰਦੋਬਸਤ ਕਰਨਾ ਨੇ। ਤੇ ਉਸ ਤੋਂ ਬਾਅਦ ਇਹ ਸੂਰਤ-ਏ-ਹਾਲ ਜਿਹੜੀ ਇੰਝ ਹੋ ਚੁੱਕੀ ਹੈ ਕਿ ਇਕਨੋਮੀ ਵਾਸਤੇ ਤੁਹਾਨੂੰ ਕੋਈ ਮੁਲਕ ਦੇਣਾ ਵਾਸਤੇ ਪੈਸੇ ਤਿਆਰ ਹੀ ਨਹੀਂ। ਜਾ ਸਕਦੇ ਕਿ ਗੱਲ ਆਪਣਾ ਦੱਸੋ ਕਿ ਬੜੀ ਦਿਲਚਸਪ ਗੱਲ ਹੈ ਕਿ ਜਿਸ ਟਾਈਮ ਪੀਪਲਸ ਪਾਰਟੀ ਦੀ ਹਕੂਮਤ ਹੁੰਦੀ ਹੈ ਜਾਂ ਮੁਸਲਿਮ ਲੀਗ ਨੂਨ ਦੀ ਹਕੂਮਤ ਹੁੰਦੀ ਹੈ ਕਿ ਮੁਲਕ ਦੇ ਵਿੱਚ ਆਟਾ ਸ਼ਾਰਟ ਹੋ ਜਾਂਦਾ, ਚੀਨੀ ਸ਼ਾਰਟ ਹੋ ਜਾਂਦੀ ਹੈ ਤੇ ਮਹਿੰਗਾਈ ਦੀ ਜਿਹੜੀ ਹੈ ਲਹਿਰ ਹੈ ਉਹ ਇਤਨੀ ਬੁਲੰਦ ਹੋ ਜਾਂਦੀ ਹੈ ਕਿ ਲੋਕ ਜਿਹੜੇ ਨੇ ਉਹ ਬਾਈਕਾਟਸ ਮੁਹਿੰਮ ਚਲਾਉਂਦੇ ਨੇ। ਤੇ ਤੁਹਾਨੂੰ ਯਾਦ ਹੋਏਗਾ ਕਿ ਪਿਛਲੀ ਜਿਸ ਟਾਈਮ ਨੂਨ ਲੀਗ ਦੀ ਹਕੂਮਤ ਸੀ ਉਸ ਦੇ ਵਿੱਚ ਫਰੂਟਸ ਦੇ ਬਾਈਕਾਟ ਦੀ ਮੁਹਿੰਮ ਚਲਾਈ ਗਈ ਤੇ ਹੁਣ ਫਿਰ ਇੱਕ ਜਿਹੜੀ ਮੁਹਿੰਮ ਆਪਣਾ ਚਲਾਈ ਜਾ ਰਹੀ ਹੈ। ਤੇ ਹਾਲਾਂਕਿ ਇਹ ਜਿਹੜੀ ਪਿਛਲੀ ਹਕੂਮਤ ਸੀ ਇਮਰਾਨ ਖਾਨ ਦੀ, ਉਸ ਹਕੂਮਤ ਦੇ ਵਿੱਚ ਤੇ ਐਸੀ ਕੋਈ ਚੀਜ਼ ਆਪਣਾ ਦੇਖਣ 'ਚ ਨਜ਼ਰ ਨਹੀਂ ਆਈ। ਸਰ ਬਾਈਕਾਟ ਉਸ ਸ਼ਾਇਦ ਕੀਤਾ ਜਾਂਦਾ ਜਿਹੜਾ ਜਿਹਦੇ 'ਤੇ ਇੰਪਲੀਮੈਂਟੇਸ਼ਨ ਨਹੀਂ ਹੁੰਦੀ। ਵੇਖੋ ਹਕੂਮਤ ਦੀ ਨਾਕਾਮੀ ਹੈ, ਇੰਤਜ਼ਾਮੀ ਦੀ ਨਾਕਾਮੀ ਹੈ ਕਿ ਉਹ ਇਸ ਨੂੰ ਇੰਪਲੀਮੈਂਟ ਨਹੀਂ ਕਰ ਪਾ ਰਹੀ। ਇਸ ਵਾਸਤੇ ਮਜਬੂਰਨ ਆਵਾਮ ਨੂੰ ਅੱਗੇ ਆ ਕੇ ਇਹਦੀ ਬਾਈਕਾਟ ਕਰਨਾ ਪੈ ਰਿਹਾ। ਹਾਲਾਂਕਿ ਪ੍ਰਾਈਸ ਕੰਟਰੋਲ ਅਥਾਰਟੀਆਂ ਦਾ ਕੰਮ ਇਹ ਹੈ ਕਿ ਪ੍ਰਾਈਸ ਨੂੰ ਕੰਟਰੋਲ ਕਰਨ। ਪ੍ਰਾਈਸ ਕੁਝ ਲਿਖੀ ਹੁੰਦੀ ਹੈ ਉਹਨੂੰ ਇੰਪਲੀਮੈਂਟ ਨਹੀਂ ਕਰ ਪਾ ਰਹੇ। ਰਮਜ਼ਾਨ ਵਿੱਚ ਵੀ ਇੰਪਲੀਮੈਂਟੇਸ਼ਨ ਨਿਲ ਹੈ। ਹਾਲਾਂਕਿ ਕਿਹਾ ਜਾਂਦਾ ਸੀ ਕਿ ਨੂਨ ਲੀਗ ਦੀ ਇੰਤਜ਼ਾਮੀ ਅਮੂਰ ਜਿਹੜੇ ਅੱਛੇ ਹੁੰਦੇ ਨੇ, ਲੇਕਿਨ ਕੋਈ ਨਜ਼ਰ ਨਹੀਂ ਆ ਰਹੇ। ਬਿਲਕੁਲ ਹੀ ਥਰਡ ਕਲਾਸ ਬਣੇ ਨੇ। ਆਵਾਮ ਖੁਦ ਬਾਈਕਾਟ ਕਰਕੇ ਦੱਸ ਰਹੀ ਹੈ ਕਿ ਸਾਨੂੰ ਇਹ ਚੀਜ਼ਾਂ ਸਸਤੀ ਅਸੀਂ ਆਪ ਕਰ ਲਾਂਗੇ, ਲੇਕਿਨ ਇਹਨਾਂ ਨੂੰ ਕੋਈ ਸ਼ੌਰ ਨਹੀਂ ਆ ਰਿਹਾ। ਤੁਹਾਡੇ ਸਾਹਮਣੇ ਹੈ ਸੂਰਤ-ਏ-ਹਾਲ।
ਰਾਣਾ ਸਨਾਉਲਾ ਜਿਹੜਾ ਗੁਜਰਾਂ ਅਲਾਇੰਸ ਦੇ ਦਹਿਸ਼ਤਗਰਦੀ ਦੀ ਅਦਾਲਤ ਦੇ ਵਿੱਚ ਪੇਸ਼ ਹੋਏ ਤੇ ਉਹਨਾਂ ਦੇ ਜਿਹੜੇ ਨਾਕਾਬਲੇ ਜ਼ਮਾਨਤ ਵਾਰੰਟ ਜਿਹੜੇ ਸੀ ਉਹ ਆਪਣਾ ਖਾਰਜ ਕਰ ਦਿੱਤੇ ਗਏ। ਤੇ ਤੁਸੀਂ ਦੇਖਿਆ ਹੋਵੇਗਾ ਕਿ ਰਾਣਾ ਸਨਾਉਲਾ ਜਿਹੜੇ ਨੇ ਉਹ ਆਪਣੇ ਬਿਆਨ ਤੋਂ ਮੁੱਕਰ ਗਏ ਨੇ। ਇੱਕ ਦਿਨ ਪਹਿਲੇ ਉਹਨਾਂ ਨੇ ਬਿਆਨ ਦਿੱਤਾ ਸੀ ਕਿ ਜਿਹੜਾ ਜੀ ਇਮਰਾਨ ਖਾਨ ਰਹੇਗਾ ਮੁਲਕ ਦੇ ਵਿੱਚ ਜਾਂ ਅਸੀਂ ਰਵਾਂਗੇ ਤੇ ਅਸੀਂ ਨੂੰ ਦੇਖਾਂਗੇ। ਤੁਸੀਂ ਕੀ ਸਮਝਦੇ ਹੋ ਕਿ ਰਾਣਾ ਸਨਾਉਲਾ ਦੇ ਉੱਤੇ ਹੁਣ ਆਪਣਾ ਇੰਟਰਨੈਸ਼ਨਲ ਪ੍ਰੈਸ਼ਰ ਹੈ ਜਾਂ ਮੁਲਕੀ ਕੋਈ ਪ੍ਰੈਸ਼ਰ ਹੈ ਜਿਸ ਦੀ ਵਜ੍ਹਾ ਤੋਂ ਜਿਹੜਾ ਉਹਨਾਂ ਨੂੰ ਆਪਣਾ ਬਿਆਨ ਤਬਦੀਲ ਕਰਨਾ ਪੈ ਗਿਆ? ਸਰ ਵੇਖੋ, ਕਹਿਣਾ ਤੇ ਸਿਆਸੀ ਪਾਰਟੀਆਂ ਨੇ, ਲੇਕਿਨ ਇਹਨਾਂ ਦਾ ਜਿਹੜਾ ਰਵੱਈਆ ਉਹ ਸ਼ਿੱਦਤ ਪਸੰਦ ਤਨਜ਼ੀਮਾਂ ਨਾਲ ਹੈ। ਵੇਖੋ, ਆਈਸੋਲੇਸ਼ਨ ਦੀ ਸਿਆਸਤ ਵਿੱਚ ਲੈ ਕੇ ਜਾ ਰਹੇ ਹੋ ਉਸ ਮੁਲਕ ਨੂੰ ਜਿਹੜਾ ਇਕਨੋਮੀ ਤੌਰ ਤੇ ਬਿਲਕੁਲ ਹੀ ਡਿਸਟੇਬਲ ਹੋਇਆ ਹੋਇਆ ਹੈ। ਤੁਸੀਂ ਇੱਕ ਦੂਜੇ ਨੂੰ ਬਿਆਨਾਤ ਤੁਹਾਡੇ ਇਸ ਕਿਸਮ ਦੇ ਹੋ ਚੁੱਕੇ ਨੇ ਕਿ ਆਵਾਮ 'ਚ ਰਿਫਲੈਕਟ ਕਰ ਰਹੇ ਹੋ। ਤੁਸੀਂ ਹੁਕੂਮਤ ਦਾ ਕੰਮ ਹੈ ਆਪਣੇ ਆਪ ਨੂੰ ਟੈਂਡ ਰੱਖਣਾ, ਸੌਫਟ ਰੱਖਣਾ, ਲੇਕਿਨ ਹੁਕੂਮਤ 'ਚੋਂ ਸ਼ਾਇਦ ਨਜ਼ਰ ਹੀ ਨਹੀਂ ਆ ਰਹੀ। ਹੁਕੂਮਤੀ ਦਾ ਸ਼ਾਇਦ ਇਹਨੂੰ ਤਜਰਬਾ ਹੀ ਨਹੀਂ ਇਹਨਾਂ ਦਾ। ਵੇਖੋ, ਉਸ ਤੋਂ ਬਾਅਦ ਮੁਕਰ ਜਾਣਾ, ਪਾਲਿਸੀ ਤੋਂ ਮੁਕਰ ਜਾਣਾ ਇੱਕ ਅਲੱਗ ਸਟੇਕ ਹੈ, ਲੇਕਿਨ ਵੇਖੋ ਆਵਾਮ ਨੂੰ ਤੁਸੀਂ ਸਬਸਿਡਾਈਜ਼ ਚੀਜ਼ਾਂ ਨਹੀਂ ਦੇ ਸਕਦੇ ਤੇ ਕਮ ਅਜ਼ ਕਮ ਆਪਣੇ ਇੰਤਜ਼ਾਮਾਤ ਇਸ ਹੱਦ ਤੱਕ ਰੱਖੋ ਕਿ ਤੁਸੀਂ ਲੋਕਾਂ ਨੂੰ ਦੱਸ ਸਕੋ ਕਿ ਅਸੀਂ ਸਾਰੇ ਮੁਤਹਿਦ ਹਾਂ। ਮੁਤਹਿਦ ਤੁਸੀਂ ਹੋਣ ਦਾ ਨਾਂ ਨਹੀਂ ਲੈ ਰਹੇ। ਤੁਹਾਨੂੰ ਇਮਰਾਨ ਖਾਨ ਕਿੰਨੀ ਵਾਰੀ ਕਹਿ ਚੁੱਕਾ ਕਿ ਇਸ ਮੁਜ਼ਾਕਰਾਤ ਵਾਸਤੇ ਤਿਆਰ ਹਾਂ, ਮੁਜ਼ਾਕਰਾਤ ਕਰੋ, ਇੱਕ ਪੁਆਇੰਟ ਏਜੰਡਾ ਹੈ, ਡਿਸਕਸ ਕਰੋ। ਬੁਨਿਆਦੀ ਹਕੂਕ ਨੇ ਆਵਾਮ ਦੇ, ਤਕਰੀਬਨ 60% ਆਵਾਮ ਜਿਹੜੀ ਬਗੈਰ ਆਪਣੇ ਨੁਮਾਇੰਦੇ ਤੋਂ ਮੌਜੂਦ ਹੈ ਤੇ ਇਹ ਕਿਵੇਂ ਮੁਲਕ ਚੱਲ ਸਕਦਾ ਹੈ? ਤੇ ਤੁਸੀਂ ਕਿੰਨਾ ਹੀ ਚਲਾ ਸਕਦੇ ਹੋ ਇਹਨੂੰ ਇਸ ਸੁਰਤਿਆਲ 'ਚੋਂ? ਇੰਤਖਾਬਾਤ ਇੱਕ ਵਾਹਿਦ ਹੱਲ ਹੈ ਜਿਹੜਾ ਬੁਨਿਆਦੀ ਹਕੂਕ ਹੈ, ਜਿਹੜਾ ਆਇਨ ਦੇ ਵਿੱਚ ਲਿਖਿਆ ਹੈ, ਇਹਦੇ ਵਿੱਚ ਤੁਸੀਂ ਨਸ ਨਹੀਂ ਸਕਦੇ। ਤੇ ਪ੍ਰੈਸ਼ਰ ਜਿਹੜਾ ਰਹਿ ਗਿਆ ਇੰਟਰਨੈਸ਼ਨਲ ਪ੍ਰੈਸ਼ਰ ਨੂੰ ਇਹ ਮੰਨਣ ਤਿਆਰ ਹੀ ਨਹੀਂ, ਕਿਉਂਕਿ ਇੰਟਰਨੈਸ਼ਨਲ ਪ੍ਰੈਸ਼ਰ ਵਾਲੇ ਜਿਹੜੇ ਇੰਟਰਨੈਸ਼ਨਲ ਪ੍ਰੈਸ਼ਰ ਦਿੰਦੇ ਨੇ ਉਹ ਕੁਝ ਫੰਡ ਦਿੰਦੇ ਨੇ, ਉਹ ਫੰਡ ਦੇਣ ਨੂੰ ਤਿਆਰ ਹੀ ਨਹੀਂ, ਇਹਨਾਂ ਤੇ ਯਕੀਨ ਹੀ ਨਹੀਂ ਕਰ ਰਹੇ। ਕੋਲੀਸ਼ਨ ਹੁਕੂਮਤ ਜਿਹੜੀ ਉਹਨਾਂ ਵਾਸਤੇ ਕੁਝ ਵੀ ਅਸੀਂ ਰੱਖਦੀ ਨਹੀਂ। ਜੀ ਬਹੁਤ ਮਿਹਰਬਾਨੀ ਜੀ ਸਜਾਦ ਕਾਜ਼ਮੀ ਸਾਹਿਬ। ਸਾਹਬੀ ਸਜਾਦ ਕਾਜ਼ਮੀ ਸਾਹਿਬ ਦੇ ਤਜਜ਼ੀਆ ਵੀ ਸੁਣਿਆ ਤੇ ਅੱਜ ਦੇ ਜਿਹੜੇ ਲੱਭੋ ਲਬਾਬ ਇਹੀ ਹੈ ਇਸ ਵਲੌਗ ਦਾ ਕਿ ਹੁਕਮਰਾਨ ਜਿਹੜੀ ਜਮਾਤ ਹੈ ਉਸ ਨੂੰ ਆਵਾਮ ਨੂੰ ਸਹੂਲੀਅਤ ਫਰਾਹਮ ਕਰਨੀ ਚਾਹੀਦੀਆਂ ਨੇ ਤੇ ਆਵਾਮ ਦੇ ਵਿੱਚ ਆਪਣੀ ਪਜ਼ੀਰਾਈ ਦੇ ਵਾਸਤੇ ਕਾਨੂੰਨ ਦੀ ਹੁਕਮਰਾਨੀ ਜਿਹੜੀ ਹੈ ਉਹ ਲਾਜ਼ਮੀ ਕਰਨੀ ਪਏਗੀ ਤੇ ਮੁਲਕ ਦੇ ਵਿੱਚ ਇਲੈਕਸ਼ਨ ਦਾ ਜਿਹੜਾ ਇਨਕਾਦ ਕਰਨ ਵਾਸਤੇ तमाम ਸਿਆਸੀ ਜਮਾਤਾਂ ਨੂੰ ਇੱਕ ਪਲੇਟਫਾਰਮ ਤੇ ਆਉਣਾ ਪਏਗਾ। ਇਸ ਦੇ ਨਾਲ ਹੀ ਬਾਊ ਸੰਫੀਦਰ ਰਹਿਮਾਨ ਜਾਟ ਨੂੰ ਇਜਾਜ਼ਤ ਦਿਓ ਤੇ ਵੇਖਦੇ ਰਹੋ ਸਾਡਾ ਪੰਜਾਬੀ ਨਿਊਜ਼ ਚੈਨਲ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸਾਡੀ ਵੀਡੀਓਜ਼ ਨੂੰ ਲਾਈਕ ਕਰੋ ਤਾਂ ਕਿ ਕੋਈ ਵੀ ਨਵੀਂ ਆਉਣ ਵਾਲੀ ਵੀਡੀਓ ਸਭ ਤੋਂ ਪਹਿਲੇ ਤੁਹਾਡੇ ਤੱਕ ਪਹੁੰਚ ਸਕੇ। ਅੱਲਾ ਹਾਫਿਜ਼।